ਮਿੰਟੂ ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ਦੀ। ਇਸ ਮਾਮਲੇ ਤੇ ਸੁਣਵਾਈ ਹੋਈ ਹੈ ਜੀ ਅਦਾਲਤ ਦੇ ਵਿੱਚ? ਹਾਂਜੀ, ਅਦਾਲਤ ਦੇ ਵਿੱਚ ਯਾਨੀ ਸੁਪਰੀਮ ਕੋਰਟ ਦੇ ਵਿੱਚ, ਕਿਉਂਕਿ ਦੂਜੀਆਂ ਕੋਰਟਾਂ 'ਚ ਫੈਸਲਾ ਹੋ ਚੁੱਕਾ ਹੈ ਜੀ, ਸਾਰੇ ਪਾਸੇ। ਜੀ। ਤਾਂ ਮਸਲਾ ਕੀ ਹੈ ਕਿ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ 'ਚ ਤਬਦੀਲ ਕੀਤਾ ਜਾਵੇ। ਤਾਂ ਇਹ ਇੱਕ ਪਟੀਸ਼ਨ ਪਈ ਆ ਲੰਬੇ ਸਮੇਂ ਤੋਂ। ਤੁਹਾਨੂੰ ਪਤਾ ਕੇਸਰੀ ਲਹਿਰ ਚੱਲੀ ਸੀਗੀ ਪੰਜਾਬ ਦੇ ਵਿੱਚ ਉਸ ਵੇਲੇ ਬਹੁਤ ਵੱਡੇ ਪੱਧਰ ਤੇ। ਫਿਰ ਜਿੱਦਾਂ ਕਹਿ ਲਓ ਕਿ ਐਸਜੀਪੀਸੀ ਅੱਗੇ ਆਉਂਦੀ ਹੈ ਤੇ ਬੜਾ ਮਤਲਬ ਕਿ ਜੋਸ਼ੋ ਖਰੋਸ਼ ਸੀ ਉਸ ਵੇਲੇ ਕੌਮ ਦੇ ਵਿੱਚ, ਤੇ ਬੜਾ ਲਾਮਿਸਾਲ ਏਕਾ ਵੀ ਨਜ਼ਰ ਆਇਆ ਸੀਗਾ। ਖੈਰ, ਤਾਂ ਉਹ ਪਟੀਸ਼ਨ ਜਿਹੜੀ ਹੈ ਉਹ ਹਾਲੇ ਪੈਂਡਿੰਗ ਪਈ ਆ। ਤੇ ਅੱਜ ਸੁਪਰੀਮ ਕੋਰਟ ਥੋੜਾ ਤਲਖ ਹੋਇਆ। ਤਲਖ ਇਸ ਕਰਕੇ ਹੋਇਆ ਕਿਉਂਕਿ ਸੁਪਰੀਮ ਕੋਰਟ ਦਾ ਜਿਹੜਾ ਕਾਨੂੰਨੀ ਨੁਮਾਇੰਦਾ ਸੀ ਉਹ ਹਾਜ਼ਰ ਹੀ ਨਹੀਂ ਸੀਗਾ ਉੱਥੇ। ਹਾਲਾਂਕਿ ਤਰੀਕ ਅੱਗੇ ਮਿਲ ਗਈ ਆ, ਪਰ ਤਰੀਕ ਬਹੁਤ ਨੇੜੇ ਦਿੱਤੀ ਆ। ਜਿੱਦਾਂ ਅੱਜ 17 ਤੇ 22 ਨੂੰ ਫਿਰ ਸੁਣਵਾਈ ਹੋਵੇਗੀ ਜੀ। ਇਹਨਾਂ ਨੇ ਜਿਹੜਾ ਜਵਾਬ ਦਿੱਤਾ ਸੀਗਾ, ਜਵਾਬ ਇਹਨਾਂ ਨੇ ਇਹ ਦਿੱਤਾ ਸੀਗਾ ਕਿ ਦੇਖੋ ਅਸੀਂ ਇਹਦੇ ਤੇ ਤੁਰੰਤ ਫੈਸਲਾ ਇਸ ਕਰਕੇ ਨਹੀਂ ਲੈ ਸਕਦੇ ਕਿਉਂਕਿ ਪੰਜਾਬ ਬੜਾ ਸੈਂਸਿਟਿਵ ਸਟੇਟ ਆ। ਇਹਨਾਂ ਨੇ ਜਿਹੜਾ ਜਵਾਬ ਦਾਖਲ ਕੀਤਾ ਹੁਣ ਤੱਕ ਜਾਣੀ ਜੋ ਇਹਨਾਂ ਦੀ ਦਲੀਲ ਸੀਗੀ, ਤਾਂ ਇਹਦੇ ਤੇ ਸੁਪਰੀਮ ਕੋਰਟ ਨੇ ਬਹੁਤ ਕਹ ਲੋ ਕਿ ਬੁਰਾ ਮਨਾਇਆ ਇਸ ਚੀਜ਼ ਦਾ। ਉਹ ਕਹਿੰਦੇ ਆ ਕਿ ਭਾਈ ਨਹੀਂ, ਏਦਾਂ ਨਹੀਂ ਚੱਲੇਗਾ, ਤੁਹਾਨੂੰ ਕੁਝ ਚੀਜ਼ਾਂ ਦਾ ਤਾਂ ਨਿਬੇੜਾ ਭਾਈ ਕਰਨਾ ਹੀ ਪੈਣਾ ਹੈ। ਤਾਂ ਖੈਰ, ਉਹਨਾਂ ਨੇ ਸਭ ਪੁੱਛਿਆ ਕਿ ਦੱਸੋ ਤੁਸੀਂ ਕਿੰਨਾ ਕੁ ਸਮਾਂ ਚਾਹੀਦਾ ਤੁਹਾਨੂੰ, ਵੀ ਇੰਨਾ ਸਮਾਂ ਤੁਸੀਂ ਲਈ ਆ ਰਹੇ ਹੋ ਤੇ ਹੁਣ ਤੁਸੀਂ ਅਖੀਰ ਕਿੰਨਾ ਕੁ ਸਮਾਂ ਚਾਹੁੰਦੇ ਜੀ। ਤਾਂ ਮੈਨੂੰ ਲੱਗਦਾ ਕਿ 22 ਤਰੀਕ ਨੂੰ ਇਹਨਾਂ ਨੂੰ ਸਾਰਾ ਜਿਹੜਾ ਜਵਾਬ ਆ ਉਹ ਦਾਖਲ ਕਰਨਾ ਪਵੇਗਾ ਤੇ ਉਹਦੇ ਵਿੱਚ ਸਾਫ਼ ਸਪਸ਼ਟ ਹੋ ਜਾਏਗਾ। ਹੋ ਸਕਦਾ ਮੁੜ ਕੇ ਸੁਪਰੀਮ ਕੋਰਟ ਟਾਈਮ ਬਾਉਂਡ ਵੀ ਕਰ ਦੇਵੇ। ਅੱਗੇ ਵੀ ਟਾਈਮ ਬਾਉਂਡ ਇਹਨਾਂ ਨੇ ਕੀਤਾ ਸੀ, ਪਰ ਉਹ ਜਵਾਬ ਦੇਣ ਵਾਸਤੇ ਸੀਗਾ ਕਿ ਬਈ ਇੰਨੇ ਟਾਈਮ ਦੇ ਵਿੱਚ ਤੁਸੀਂ ਫੈਸਲਾ ਲੈ ਕੇ ਸਾਨੂੰ ਜਵਾਬ ਦਿਓ। ਤਾਂ ਹਾਲ ਦੀ ਘੜੀ ਹੋ ਸਕਦਾ ਕਿ ਇਹ ਸੁਣਵਾਈ ਜਿਹੜੀ ਟਲੀ ਹੈ ਉਹਦੇ ਵਿੱਚ ਕੁਛ ਨਾ ਹੋਵੇ 22 ਤਰੀਕ ਨੂੰ, ਪਰ ਬਾਅਦ ਦੇ ਵਿੱਚ ਕੋਈ ਫੈਸਲਾ ਆ ਜਾਵੇ। ਪਰ ਉਮੀਦ ਬੜੀ ਹੈ ਕਿ ਕੋਈ ਫੈਸਲਾ ਜ਼ਰੂਰ ਆਵੇਗਾ। ਹਾਂਜੀ, ਅਦਾਲਤ ਦੇ ਵਿੱਚ ਯਾਨੀ ਸੁਪਰੀਮ ਕੋਰਟ ਦੇ ਵਿੱਚ, ਕਿਉਂਕਿ ਦੂਜੀਆਂ ਕੋਰਟਾਂ 'ਚ ਫੈਸਲਾ ਹੋ ਚੁੱਕਾ ਹੈ ਸਾਰੇ ਪਾਸੇ। ਤਾਂ ਮਸਲਾ ਕੀ ਹੈ ਕਿ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ 'ਚ ਤਬਦੀਲ ਕੀਤਾ ਜਾਵੇ। ਤਾਂ ਇਹ ਇੱਕ ਪਟੀਸ਼ਨ ਪਈ ਆ ਲੰਬੇ ਸਮੇਂ ਤੋਂ। ਤੁਹਾਨੂੰ ਪਤਾ ਕੇਸਰੀ ਲਹਿਰ ਚੱਲੀ ਸੀਗੀ ਪੰਜਾਬ ਦੇ ਵਿੱਚ ਉਸ ਵੇਲੇ ਬਹੁਤ ਵੱਡੇ ਪੱਧਰ ਤੇ। ਫਿਰ ਜਿੱਦਾਂ ਕਹਿ ਲਓ ਕਿ ਐਸਜੀਪੀਸੀ ਅੱਗੇ ਆਉਂਦੀ ਹੈ ਤੇ ਬੜਾ ਮਤਲਬ ਕਿ ਜੋਸ਼ੋ ਖਰੋਸ਼ ਸੀ ਉਸ ਵੇਲੇ ਕੌਮ ਦੇ ਵਿੱਚ, ਤੇ ਬੜਾ ਲਾਮਿਸਾਲ ਏਕਾ ਵੀ ਨਜ਼ਰ ਆਇਆ ਸੀਗਾ। ਖੈਰ, ਤਾਂ ਉਹ ਪਟੀਸ਼ਨ ਜਿਹੜੀ ਹੈ ਉਹ ਹਾਲੇ ਪੈਂਡਿੰਗ ਪਈ ਆ। ਤੇ ਅੱਜ ਸੁਪਰੀਮ ਕੋਰਟ ਥੋੜਾ ਤਲਖ ਹੋਇਆ। ਤਲਖ ਇਸ ਕਰਕੇ ਹੋਇਆ ਕਿਉਂਕਿ ਸੁਪਰੀਮ ਕੋਰਟ ਦਾ ਜਿਹੜਾ ਕਾਨੂੰਨੀ ਨੁਮਾਇੰਦਾ ਸੀ ਉਹ ਹਾਜ਼ਰ ਹੀ ਨਹੀਂ ਸੀਗਾ ਉੱਥੇ। ਹਾਲਾਂਕਿ ਤਰੀਕ ਅੱਗੇ ਮਿਲ ਗਈ ਆ, ਪਰ ਤਰੀਕ ਬਹੁਤ ਨੇੜੇ ਦਿੱਤੀ ਆ। ਜਿੱਦਾਂ ਅੱਜ 17 ਤੇ 22 ਨੂੰ ਫਿਰ ਸੁਣਵਾਈ ਹੋਵੇਗੀ ਜੀ। ਇਹਨਾਂ ਨੇ ਜਿਹੜਾ ਜਵਾਬ ਦਿੱਤਾ ਸੀਗਾ, ਜਵਾਬ ਇਹਨਾਂ ਨੇ ਇਹ ਦਿੱਤਾ ਸੀਗਾ ਕਿ ਦੇਖੋ ਅਸੀਂ ਇਹਦੇ ਤੇ ਤੁਰੰਤ ਫੈਸਲਾ ਇਸ ਕਰਕੇ ਨਹੀਂ ਲੈ ਸਕਦੇ ਕਿਉਂਕਿ ਪੰਜਾਬ ਬੜਾ ਸੈਂਸਿਟਿਵ ਸਟੇਟ ਆ। ਇਹਨਾਂ ਨੇ ਜਿਹੜਾ ਜਵਾਬ ਦਾਖਲ ਕੀਤਾ ਹੁਣ ਤੱਕ ਜਾਣੀ ਜੋ ਇਹਨਾਂ ਦੀ ਦਲੀਲ ਸੀਗੀ, ਤਾਂ ਇਹਦੇ ਤੇ ਸੁਪਰੀਮ ਕੋਰਟ ਨੇ ਬਹੁਤ ਕਹ ਲੋ ਕਿ ਬੁਰਾ ਮਨਾਇਆ ਇਸ ਚੀਜ਼ ਦਾ। ਉਹ ਕਹਿੰਦੇ ਆ ਕਿ ਭਾਈ ਨਹੀਂ, ਏਦਾਂ ਨਹੀਂ ਚੱਲੇਗਾ, ਤੁਹਾਨੂੰ ਕੁਝ ਚੀਜ਼ਾਂ ਦਾ ਤਾਂ ਨਿਬੇੜਾ ਭਾਈ ਕਰਨਾ ਹੀ ਪੈਣਾ ਹੈ। ਤਾਂ ਖੈਰ, ਉਹਨਾਂ ਨੇ ਸਭ ਪੁੱਛਿਆ ਕਿ ਦੱਸੋ ਤੁਸੀਂ ਕਿੰਨਾ ਕੁ ਸਮਾਂ ਚਾਹੀਦਾ ਤੁਹਾਨੂੰ, ਵੀ ਇੰਨਾ ਸਮਾਂ ਤੁਸੀਂ ਲਈ ਆ ਰਹੇ ਹੋ ਤੇ ਹੁਣ ਤੁਸੀਂ ਅਖੀਰ ਕਿੰਨਾ ਕੁ ਸਮਾਂ ਚਾਹੁੰਦੇ ਜੀ। ਤਾਂ ਮੈਨੂੰ ਲੱਗਦਾ ਕਿ 22 ਤਰੀਕ ਨੂੰ ਇਹਨਾਂ ਨੂੰ ਸਾਰਾ ਜਿਹੜਾ ਜਵਾਬ ਆ ਉਹ ਦਾਖਲ ਕਰਨਾ ਪਵੇਗਾ ਤੇ ਉਹਦੇ ਵਿੱਚ ਸਾਫ਼ ਸਪਸ਼ਟ ਹੋ ਜਾਏਗਾ। ਹੋ ਸਕਦਾ ਮੁੜ ਕੇ ਸੁਪਰੀਮ ਕੋਰਟ ਟਾਈਮ ਬਾਉਂਡ ਵੀ ਕਰ ਦੇਵੇ। ਅੱਗੇ ਵੀ ਟਾਈਮ ਬਾਉਂਡ ਇਹਨਾਂ ਨੇ ਕੀਤਾ ਸੀ, ਪਰ ਉਹ ਜਵਾਬ ਦੇਣ ਵਾਸਤੇ ਸੀਗਾ ਕਿ ਬਈ ਇੰਨੇ ਟਾਈਮ ਦੇ ਵਿੱਚ ਤੁਸੀਂ ਫੈਸਲਾ ਲੈ ਕੇ ਸਾਨੂੰ ਜਵਾਬ ਦਿਓ। ਤਾਂ ਹਾਲ ਦੀ ਘੜੀ ਹੋ ਸਕਦਾ ਕਿ ਇਹ ਸੁਣਵਾਈ ਜਿਹੜੀ ਟਲੀ ਹੈ ਉਹਦੇ ਵਿੱਚ ਕੁਛ ਨਾ ਹੋਵੇ 22 ਤਰੀਕ ਨੂੰ, ਪਰ ਬਾਅਦ ਦੇ ਵਿੱਚ ਕੋਈ ਫੈਸਲਾ ਆ ਜਾਵੇ। ਪਰ ਉਮੀਦ ਬੜੀ ਹੈ ਕਿ ਕੋਈ ਫੈਸਲਾ ਜ਼ਰੂਰ ਆਵੇਗਾ।